ਜਿਹੜਾ ਬੰਦਾ ਰੱਬ ਤੇ ਯਕੀਨ ਰੱਖਦਾ ਉਹ ਬੰਦਾ ਕਦੇ ਵੀ ਡੋਲਦਾ ਨਹੀਂ, ਨਾ ਹੀ ਉਹਨੂੰ ਉਹ ਗਫੂਰ ਰਹੀਮ ਜ਼ਾਤ ਡੋਲਣ ਦਿੰਦੀ ਹੈ। ਇਸੇ ਤਰ੍ਹਾਂ ਇੱਕ ਜਹਾਜ਼ ਜਾ ਰਿਹਾ ਸੀ, ਬੈਰੀ ਜਹਾਜ਼। ਉਹਦੇ ਤਾਜਰ ਸਨ, ਉਹਨਾਂ ਦਾ ਸਮਾਨ ਸੀ, ਕਿਸੇ ਦਾ ਥੋੜ੍ਹਾ ਸੀ, ਕਿਸੇ ਦਾ ਜ਼ਿਆਦਾ ਸੀ। ਇੱਕ ਵਿੱਚ ਨਵਾਂ ਤਾਜਰ ਰਲਿਆ ਸੀ ਜਿਹਦਾ ਸਮਾਨ ਸਭ ਨਾਲੋਂ ਜ਼ਿਆਦਾ ਸੀ। ਜਹਾਜ਼ ਸਮੁੰਦਰ ਦੀਆਂ ਲਹਿਰਾਂ ਦੀ ਨਜ਼ਰ ਹੋਣ ਲੱਗ ਪਿਆ ਤੇ ਬਹੁਤ ਸਾਰੇ ਤਾਜਰਾਂ ਨੇ, ਕਿਉਂਕਿ ਉਹ ਨਵਾਂ ਤਾਜਰ ਸੀ, ਬਾਕੀ ਪੁਰਾਣੇ ਤਾਜਰ ਸੀ, ਉਹਨਾਂ ਨੇ ਸੋਚਿਆ ਬਈ ਆਪਦਾ ਸਮਾਨ ਜਿਹੜਾ ਨਾ ਥੋੜਾ ਥੋੜਾ ਸਮਾਨ ਲਾਓ। ਉਹਨਾਂ ਨੇ ਉਸ ਤਾਜਰ ਨੂੰ ਆਖਿਆ ਤੇਰਾ ਜ਼ਿਆਦਾ ਸਮਾਨ ਆ, ਤੂੰ ਵਿੱਚੋਂ ਸਮਾਨ ਲਾ ਦੇ ਆਪਦਾ, ਤਾਂ ਕਿ ਜਹਾਜ਼ ਡੁੱਬਣ ਤੋਂ ਬਚ ਜਾਵੇ। ਉਸ ਬੰਦੇ ਨੇ ਆਖਿਆ, ਉਹਨੇ ਕਿਹਾ ਵੀ ਸਾਰੇ ਜਣੇ ਆਪਦੇ ਹਿਸਾਬ ਨਾਲ ਜਿੰਨਾ ਜਿੰਨਾ ਸਮਾਨ ਆ ਉਸ ਐਵਰੇਜ ਦੇ ਹਿਸਾਬ ਨਾਲ ਲਾ ਦਿਓ। ਉਹਨਾਂ ਤਾਜਰਾਂ ਨੇ ਉਹਦੀ ਨਾ ਸੁਣੀ, ਉਹਨੂੰ ਚੁੱਕ ਕੇ ਉਹਨੂੰ ਜਿਹੜਾ ਹੈਗਾ ਨਾ ਸਮੁੰਦਰ 'ਚ ਸਿੱਟਤਾ। ਬੰਦਾ ਗੋਤੇ ਗੋਤੇ ਖਾਂਦਾ ਰਿਹਾ। ਅੱਲਾਹ ਤਾਲਾ ਦੀ ਜ਼ਾਤ ਦੀ ਕਰਮ ਨਵਾਜ਼ੀ, ਉਹ ਬੇਹੋਸ਼ ਹੋ ਗਿਆ। ਜਿਸ ਵੇਲੇ ਉਹਦੀ ਅੱਖ ਖੁੱਲੀ ਤਾਂ ਉਹ ਸਾਹਲ ਸਮੁੰਦਰ ਦੇ ਉੱਤੇ ਪਿਆ ਸੀ। ਉਹ ਵੀਰਾਨ ਸਾਹਲ ਸਮੁੰਦਰ ਸੀਗਾ। ਉਹਨੇ ਆਸੇ ਪਾਸੇ ਦੇਖਿਆ, ਕੋਈ ਨਾ ਸ਼ੈ, ਨਾ ਕੋਈ ਪਰਿੰਦਾ, ਨਾ ਕੁਛ ਲੈਣਾ, ਨਾ ਕੋਈ ਦੇਣਾ। ਉਹਨੇ ਰੱਬ ਦੀ ਰਜ਼ਾ ਤੇ ਸ਼ੁਕਰ ਅਲਹਮਦੁਲਿਲਾ ਕੀਤਾ ਵੀ ਰੱਬਾ ਤੂੰ ਮੇਰੀ ਜਾਨ ਬਚਾਤੀ ਹੈ। ਉਹਨੇ ਉੱਥੋਂ ਫਿਰ ਟੁਰ ਕੇ ਲੱਕੜਾਂ ਲੁਕੜਾਂ ਇਕੱਠੀਆਂ ਕੀਤੀਆਂ, ਕਾਰ ਕੂਰ ਕੇ ਜਿਹੜਾ ਹੈਗਾ ਨਾ ਉਹਨੇ ਇੱਕ ਛੱਪਰੀ ਜੀ ਪਾ ਕੇ ਤੇ ਰਹਿਣ ਲੱਗ ਪਿਆ। ਉੱਥੇ ਰਹਿੰਦਾ ਰਿਹਾ। ਇੱਕ ਦਿਨ ਕੀ ਹੋਇਆ, ਅੱਗੇ ਉਹਨੇ ਅੱਗ ਬਾਲੀ, ਉੱਥੇ ਮੱਛੀ ਮੁੱਛੀ ਨੂੰ ਭੁੰਨਣ ਲੱਗਾ ਸੀਗਾ ਜਾਂ ਕੋਈ ਇੱਦਾਂ ਦਾ ਸਿਸਟਮ ਸੀ। ਉਹ ਅੱਲਾਹ ਤਾਲਾ ਦੀ ਤਰਫੋਂ ਉੱਥੇ ਕੋਈ ਪਰਿੰਦੇ ਜਾਨਵਰ ਉਹਦੇ ਖਾਣ ਦੇ ਹਿਸਾਬ ਨਾਲ ਆ ਜਾਂਦੇ ਸੀ, ਉਹਨਾਂ ਨੂੰ ਸ਼ਿਕਾਰ ਕਰ ਲੈਂਦਾ ਸੀ, ਖਾ ਲੈਂਦਾ ਸੀ। ਉਹ ਇੱਦਾਂ ਕਰਨ ਲੱਗਾ। ਉਹਨੇ ਅੱਗ ਜਿਹੜੀ ਹੈਗੀ, ਅੱਗ ਜਿਸ ਵੇਲੇ ਬਾਲੀ ਨਾ, ਤੇ ਉਹ ਅੱਗ ਉਹਦੀ ਉਹ ਛਪਰੀ ਨੂੰ ਪੈ ਗਈ। ਛਪਰੀ ਨੂੰ ਅੱਗ ਜਿਸ ਵੇਲੇ ਪੈ ਗਈ, ਉਹਨੂੰ ਇਹ ਪਤਾ ਸੀ ਕਿ ਮੇਰੀ ਸਾਰੀ ਉਮਰ ਜਿਹੜੀ ਹੈਗੀ ਇੱਥੇ ਲੰਘਣੀ, ਹੋਰ ਉੱਥੇ ਬਾਲਣ ਬੂਲਣ ਵੀ ਇੰਨਾ ਕੋਈ ਨਹੀਂ ਸੀ। ਛਪਰੀ ਨੂੰ ਅੱਗ ਪੈ ਗਈ, ਉਹਦੀ ਛਪਰੀ ਸੜ ਗਈ। ਉਹ ਬੰਦਾ ਉੱਥੋਂ ਦਵਦਾ, ਉਹਨੇ ਕੋਸ਼ਿਸ਼ ਬਹੁਤ ਕੀਤੀ, ਉਹ ਨਾ ਬੁੱਝੀ। ਉਹ ਇੱਦਾਂ ਮੈਦਾਨ ਦੇ ਵਿੱਚ ਹੋ ਕੇ ਰੱਬ ਵੱਲ ਨੂੰ ਮੂੰਹ ਕਰਕੇ ਜਿਹੜਾ ਹੈਗਾ ਨਾ ਗੜਗੜਾਉਣ ਲੱਗ ਪਿਆ। ਉਹਨੇ ਆਖਿਆ ਮਾਲਕਾ ਤੂੰ ਗਫੂਰ ਰਹੀਮ, ਇੱਕ ਮੇਰੇ ਕੋਲ ਛਪਰੀ ਸੀਗੀ ਉਹ ਵੀ ਸਾੜ ਦਿੱਤੀ, ਹੁਣ ਮੈਂ ਕੀ ਕਰੂੰਗਾ। ਮਾਲਕਾ ਅੱਗੇ ਮੈਨੂੰ ਜਿਹੜਾ ਹੈਗਾ ਮੇਰਾ ਸਮਾਨ ਸਾਰਾ ਗਿਆ, ਮੈਨੂੰ ਸਮੁੰਦਰ 'ਚ ਸਿੱਟ ਦਿੱਤਾ ਗਿਆ। ਤੂੰ ਕਰਮ ਕੀਤਾ, ਤੂੰ ਮੈਨੂੰ ਬਚਾ ਲਿਆ। ਹੁਣ ਮੇਰੀ ਛਪਰੀ ਸੀਗੀ ਜਿਹਦੇ ਮੈਂ ਆਸਰੇ ਦੇ ਉੱਤੇ ਜਿਹੜਾ ਹੈਗਾ ਦਿਨ ਰਾਤ ਗੁਜ਼ਾਰਦਾ ਸੀਗਾ, ਤਾਂ ਉਹ ਵੀ ਜਿਹੜੀ ਹੈਗੀ ਉਹ ਵੀ ਤੂੰ। ਲੇਕਿਨ ਥੋੜ੍ਹੀ ਦੇਰ ਤੋਂ ਬਾਅਦ ਜਿਹੜਾ ਹੈਗਾ ਇੱਕ ਨਾ ਕਸ਼ਤੀ ਜਿਹੜੀ ਹੈਗੀ ਆ ਸਾਹਲ ਤੇ ਆਣ ਕੇ, ਉਸ ਜਜ਼ੀਰੇ ਦੇ ਸਾਹਲ ਤੇ ਆਣ ਕੇ ਕਸ਼ਤੀ ਲੱਗ ਗਈ। ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੇ ਦਵ ਜਿਹੜਾ ਹੈਗਾ ਨਾ ਉਸ ਬੰਦੇ ਨੂੰ ਉੱਥੋਂ ਰੈਸਕਿਊ ਕੀਤਾ, ਉਹਨੂੰ ਲੈ ਕੇ ਜਿਹੜਾ ਹੈਗਾ ਲੈ ਕੇ ਜਿਸ ਵੇਲੇ ਚੱਲੇ ਤਾਂ ਉਹਨੇ ਆਖਿਆ ਯਾਰ ਉਹਨਾਂ ਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ। ਉਹਨੇ ਆਖਿਆ ਜੀ ਆਹ ਜਿਹੜਾ ਧੂੰਆਂ ਨਿਕਲਿਆ ਸੀ ਨਾ ਇਸ ਥਾਂ ਤੋਂ, ਇਸ ਜਜ਼ੀਰੇ ਤੇ ਆਬਾਦੀ ਕੋਈ ਨਹੀਂ, ਅਸੀਂ ਦੂਰ ਜਾ ਰਹੇ ਸਾਂ, ਸਾਨੂੰ ਧੂੰਆਂ ਨਜ਼ਰ ਆਇਆ, ਸਾਨੂੰ ਪਤਾ ਲੱਗਾ ਵੀ ਉੱਥੇ ਕੋਈ ਨਾ ਕੋਈ ਬੰਦਾ ਜਿਹੜਾ ਹੈਗਾ ਨਾ ਫਸਿਆ ਹੋਇਆ। ਅਸੀਂ ਇਸ ਤੋਂ ਉੱਥੇ ਆਏ। ਉਹ ਬੰਦਾ ਜਿਹੜਾ ਹੈਗਾ ਉਹ ਬੰਦਾ ਸਜਦਾ ਰੇਜ਼ ਹੋ ਗਿਆ, ਉਹਨੇ ਰੱਬ ਦਾ ਸ਼ੁਕਰ ਅਦਾ ਕੀਤਾ। ਉਹਨੇ ਆਖਿਆ ਮਾਲਕਾ ਤੂੰ ਗਫੂਰ ਰਹੀਮ ਹੈ, ਜੋ ਵੀ ਕਰਨਾ ਹੈ ਤੂੰ ਬਿਹਤਰ ਕਰਨਾ ਹੈ। ਮਕਸਦ ਇਹ ਆ ਵੀ ਉਹਨੂੰ ਸਮੁੰਦਰ ਦੇ ਵਿੱਚ ਸਿੱਟਿਆ, ਉਹ ਲਹਿਰਾਂ ਦੇ ਨਾਲ ਉਹ ਸਾਹਲ ਸਮੁੰਦਰ ਤੇ ਆ ਗਿਆ। ਅੱਲਾਹ ਤਾਲਾ ਦੀ ਜ਼ਾਤ ਨੇ ਉਹਨੂੰ ਬਚਾ ਲਿਆ। ਫਿਰ ਉਹਨੇ ਝੁੱਗੀ ਬਣਾਈ, ਉਸ ਝੁੱਗੀ ਨੂੰ ਅੱਗ ਲੱਗ ਗਈ, ਧੂੰਆਂ ਦੇਖਿਆ, ਉਹਨੂੰ ਬਚਾਉਣ ਵਾਸਤੇ ਅੱਲਾਹ ਤਾਲਾ ਦੀ ਜ਼ਾਤ ਨੇ ਬੰਦੇ ਭੇਜਤੇ। ਉਹ ਜਹਾਜ਼ ਦਾ ਉਹਨੇ ਪਤਾ ਕੀਤਾ, ਉਹ ਜਹਾਜ਼ ਥੋੜ੍ਹਾ ਜਿਹਾ ਅੱਗੇ ਜਾ ਕੇ ਉਹ ਮੁਕੰਮਲ ਹੀ ਜਿਹੜਾ ਨਾ ਗਰਕ ਹੋ ਗਿਆ ਸੀ। ਉਹ ਜਿੰਨੇ ਤਾਜਰ ਸੀ ਸਾਰੇ ਮਰ ਗਏ ਸੀ। ਉਸ ਬੰਦੇ ਨੇ ਸ਼ੁਕਰ ਕੀਤਾ ਮਾਲਕਾ, ਉਹ ਬੰਦਾ ਸੱਚਾ ਸੀ, ਕਾਰੋਬਾਰ ਦੇ ਨਾਲ ਮੁਖਲਸ ਸੀ, ਆਵਾਮ ਦੇ ਨਾਲ ਮੁਖਲਸ ਸੀ। ਅੱਲਾਹ ਤਾਲਾ ਦੀ ਜ਼ਾਤ ਨੇ ਉਹਨੂੰ ਬਚਾਉਣਾ ਸੀ, ਉਹਨੇ ਅਸਬਾਬ ਪੈਦਾ ਕੀਤੇ। ਉਸ ਬੰਦੇ ਨੂੰ ਪਹਿਲੇ ਮਹਿਸੂਸ ਹੋਇਆ ਕਿ ਆ ਵੀ ਮੇਰੇ ਨਾਲ ਸਮੁੰਦਰ 'ਚ ਸੱਟਣ ਵਾਲੀ ਵੀ ਜ਼ਿਆਦਤੀ ਹੋਈ, ਮੇਰੀ ਝੁੱਗੀ ਨੂੰ ਅੱਗ ਲੱਗੀ, ਇਹ ਵੀ ਜ਼ਿਆਦਤੀ ਹੋਈ। ਲੇਕਿਨ ਉਹ ਜੋ ਵੀ ਕਰ ਰਿਹਾ ਸੀ ਉਹ ਰੱਬ ਕਰ ਰਿਹਾ ਸੀ, ਉਸ ਚੰਗੇ ਬੰਦੇ ਨੂੰ ਬਚਾਉਣ ਦੀ ਖਾਤਰ ਕਰ ਰਿਹਾ ਸੀ, ਔਰ ਬਚਾਉਣ ਦੀ ਖਾਤਰ ਉਹਨੇ ਕੀਤਾ। ਇਸ ਤੋਂ ਮੇਰਾ ਭਰਾ ਕਦੇ ਵੀ ਕੋਈ ਵੀ ਜ਼ਿੰਦਗੀ ਦੇ ਵਿੱਚ ਤੁਹਾਡਾ ਨੁਕਸਾਨ ਹੁੰਦਾ ਨਾ, ਕਦੇ ਇਹ ਨਾ ਸੋਚੋ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਮੇਰੇ ਨਾਲ ਜ਼ਿਆਦਤੀ ਕੀਤੀ। ਅੱਲਾਹ ਤਾਲਾ ਦੀ ਜ਼ਾਤ ਚੰਗੇ ਬੰਦੇ ਦੇ ਨਾਲ ਕਦੀ ਵੀ ਜ਼ਿਆਦਤੀ ਨਹੀਂ ਕਰਦੀ। ਉਹ ਜੋ ਵੀ ਅਗਰ ਤੁਹਾਨੂੰ ਮਹਿਸੂਸ ਹੁੰਦਾ ਕਿ ਆ ਮੇਰਾ ਨੁਕਸਾਨ ਹੋਇਆ, ਉਹ ਤੁਹਾਡੇ ਭਲੇ ਵਾਸਤੇ ਹੁੰਦਾ। ਉਹਦੇ ਮੁਤਬਾਦਲ ਤੁਹਾਨੂੰ ਰੱਬ ਹੋਰ ਕਿਸੇ ਪਾਸਿਓਂ ਉਹਦੇ ਨਾਲੋਂ ਵੀ ਜ਼ਿਆਦਾ ਨਵਾਜ਼ਦਾ। ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਿਆ ਕਰੋ, ਜਿਹੜੇ ਵੀ ਹਾਲ ਵਿੱਚ ਜੇ, ਜਿਹੜੀ ਵੀ ਕੰਡੀਸ਼ਨ ਆ ਤੁਹਾਡੀ, ਰੱਬ ਦਾ ਸ਼ੁਕਰ ਅਦਾ ਕਰਿਆ ਕਰੋ, ਰੱਬ ਦੇ ਅੱਗੇ ਝੁਕਿਆ ਕਰੋ, ਰੱਬ ਦੇ ਅੱਗੋਂ ਮਾਫੀ ਮੰਗਿਆ ਕਰੋ। ਰੱਬ ਤੁਹਾਡਾ ਭਲਾ ਹੀ ਸੋਚਦਾ ਹੈ, ਮਾੜਾ ਨਹੀਂ ਸੋਚਦਾ।
ਈਮਾਨ ਵਾਲੇ ਬੰਦੇ ਕਦੇ ਵੀ ਰੱਬ ਦੇ ਕੀਤੇ ਤੇ ਨਸ਼ੁਕਰੇ ਨਹੀਂ ਹੁੰਦੇ, ਕਦੇ ਵੀ ਉਹਦਾ ਗੇਲਾ ਨਹੀਂ ਕਰਦੇ। ਅੱਲਾਹ ਤਾਲਾ ਦੀ ਜ਼ਾਤ ਕੱਲੇ ਸਜਦਿਆਂ ਨੂੰ ਨਹੀਂ ਦੇਖਦੀ, ਅੱਲਾਹ ਤਾਲਾ ਦੀ ਜ਼ਾਤ ਦਿਲਾਂ ਨੂੰ ਜਾਣਦੀ ਆ, ਦਿਮਾਗ ਨੂੰ ਜਾਣਦੀ ਆ, ਬੰਦੇ ਦੀ ਨਫਸੀਆਤ ਨੂੰ ਜਾਣਦੀ ਆ, ਰਗ ਰਗ ਤੋਂ ਲੂੰ ਲੂੰ ਤੋਂ ਵਾਕਿਫ ਹੁੰਦੀ ਆ। ਹਰ ਹਾਲ ਦੇ ਵਿੱਚ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ। ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾਹ ਤੁਹਾਨੂੰ ਖੁਸ਼ ਰੱਖੇ। ਅੱਲਾਹ ਹਾਫਿਜ਼।